ਸ਼੍ਰੀ ਅਕਾਲ ਜੀ, मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ 3 ਜੂਨ 2013 ਦਾ ਦਿਨ ਹੈ। ਅੱਜ ਤੋਂ ਠੀਕ 29 ਸਾਲ ਪਹਿਲਾਂ 3 ਜੂਨ 1984 ਨੂੰ ਭਾਰਤੀ ਫੌਜਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਨਾਲ ਸਿੰਘਾਂ ਸਿੰਘਣੀਆਂ ਬਜ਼ੁਰਗਾਂ ਅਤੇ ਮਾਸੂਮ ਬੱਚੇ ਬੱਚੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਸਿੱਖਾਂ ਦਾ ਇਹ ਕਤਲੇਆਮ ਲਗਭਗ ਪੂਰਾ ਹਫ਼ਤਾ ਜਾਰੀ ਰਿਹਾ। याद रहे 3 जून 1984 ਨੂੰ ਪਾਤਸ਼ਾਹ श्री गुरु अर्जन साहिब जी ਦਾ ਸ਼ਹੀਦੀ ਪੁਰਬ ਸੀ। ਇਸ ਲਈ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਗੁਰਦੁਆਰਿਆਂ ਵਿੱਚ ਮੌਜੂਦ ਸਨ। ਅਸੀਂ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਘੱਲੂਘਾਰਾ 1984 ਦੇ ਨਾਲ ਸੰਬੰਧ ਅੱਡ-ਅੱਡ ਪਹਿਲੂਆਂ ਬਾਰੇ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਸਭ ਤੋਂ ਪਹਿਲਾਂ ਜੁੜ ਚੁੱਕੀ ਨੇ ਸਰਦਾਰ DS ਗਿੱਲ, ਚੇਅਰਮੈਨ ਆਫ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਤੋਂ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਭਾਰਤ ਦੀ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ? देखो जी लड़ाई आ लड़ाई कंटिन्यूटी है इवेंट्स ਦੀ। ਹਾਂਜੀ, ਸਿੱਖਾਂ ਨੇ ਮੋਰਚਾ ਲਾਇਆ ਸੀਗਾ ਹੱਕ ਸੱਚ ਦੀ ਲੜਾਈ ਦੇ ਲਈ। ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾਇਆ ਸੀ, ਜਿਵੇਂ ਅੱਗੇ ਵੀ ਐਮਰਜੈਂਸੀ ਦੇ ਖਿਲਾਫ ਵੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲੱਗਦੇ ਰਹੇ ਆ, ਜਿੱਥੇ ਸਾਰੇ ਨੈਸ਼ਨਲ ਲੀਡਰ ਇੰਡੀਅਨ ਜਿੰਨੇ ਵੀ ਉਹ ਵੀ ਅਕਾਲ ਤਖਤ ਤੋਂ ਹੀ ਮੋਰਚਾ ਲਾਉਂਦੇ ਰਹੇ ਆ। ਇੱਕ ਸਟੇਜ ਆ, ਇੱਕ ਸਟੇਜ ਹੈ ਜਿੱਥੇ ਜਿੱਥੇ ਸਿੱਖਾਂ ਲਈ ਆ ਉੱਥੇ ਆ ਹਿਊਮੈਨਿਟੀ ਜਿਹਦੇ ਕਿਸੇ ਦਾ ਧੱਕਾ ਹੁੰਦਾ ਹੈ ਉਹ ਆ ਕੇ ਵੀ ਉੱਥੇ ਅਰਜ਼ ਕਰਦਾ। ਜਿਵੇਂ ਐਮਰਜੈਂਸੀ ਮੌਕੇ ਜਦੋਂ ਐਮਰਜੈਂਸੀ ਲਾਈ ਸੀ ਉਹ ਕभी ਇੱਥੇ ਮੋਰਚਾ ਲੱਗਿਆ ਸੀਗਾ, ਜਾਂ ਹੋਰ ਵੀ ਜਿੰਨੇ ਕੋਈ ਸਟਰਗਲ ਹੁੰਦੀਆਂ ਨੇ ਕੋਈ ਫਰਿਆਦ ਕਰਦਾ ਅਕਾਲ ਤਖਤ ਸਾਹਿਬ ਤੇ ਆ ਕੇ, ਮਤਲਬ ਇੱਕ ਪਲੇਟਫਾਰਮ ਹੈ ਹਿਊਮੈਨਿਟੀ ਲਈ ਇਨ ਜਨਰਲ, ਸਿੱਖਸ ਇਨ ਪਾਰਟੀਕੂਲਰ। ਜਦੋਂ ਸਿੱਖਾਂ ਦੇ ਕੋਲ ਧੱਕਾ ਹੁੰਦਾ ਹੈ, ਸਿੱਖਾਂ ਨੇ ਆਪਦੇ ਹੱਕੀ ਜਿਹੜੀ ਆ ਕਾਨਸਟੀਟਿਊਸ਼ਨਲ ਜਿਹੜੇ ਰਾਈਟਸ ਸੀ ਉਹਦੇ ਲਈ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ ਡੈਮੋਕ੍ਰੈਟਿਕ ਵੇ ਦੇ ਨਾਲ। ਸਾਰਿਆਂ ਨੂੰ ਪਤਾ ਹੈ ਪਿਟੀਸ਼ਨ ਹੋਊਗਾ, ਜਿਵੇਂ ਕੁਛ ਵੀ ਪੁਰਾਣੀ ਗੱਲ ਦੱਸੂਗਾ। ਉਸ ਹੱਕ ਸੱਚ ਦੀ ਲੜਾਈ ਜਿਹੜੀ ਅਕਾਲ ਤਖਤ ਸਾਹਿਬ ਤੋਂ ਲੜੀ ਜਾਈ ਸੀ ਉਹ ਖੂਨ ਦੇ ਵਿੱਚ ਡੋਬ ਦਿੱਤਾ। ਇੰਦਰਾ ਗਾਂਧੀ ਦੇ ਆਰਡਰ ਦੇ ਨਾਲ ਕਾਂਗਰਸ ਉਸ ਮੌਕੇ ਪਾਵਰ ਦੇ ਵਿੱਚ। ਇਹ ਕੋਈ ਐ ਨਹੀਂ ਹੈ ਵੀ ਇਹ ਕਿ ਪਲਾਨਡ ਵੇ ਨਾਲ ਕੀਤਾ ਗਿਆ ਸਾਰਾ ਕੁਛ, ਕਿਉਂਕਿ ਸਾਰੀ ਗੱਲਾਂ ਹੁਣ ਪਤਾ ਹੈਗਾ। ਹੁਣ ਇਹਦੇ ਚ ਜਿਹੜੇ ਕੁਐਸਚਨ ਬਣਦੇ ਆ ਲੈਸਨਸ ਦਾ, ਜਿਹੜਾ ਤੁਸੀਂ ਠੀਕ ਹੈ ਬੈਕਗਰਾਊਂਡ ਲਈ ਜਨਰੇਸ਼ਨ 30 ਸਾਲ ਹੋ ਗਏ, ਬਹੁਤ ਸਾਰੇ ਨੂੰ ਲੋਕਾਂ ਨੂੰ ਪਤਾ ਨਹੀਂ ਹੈ ਇਸ ਗੱਲ ਦਾ, ਪਰ ਲੋੜ ਹੈਗੀ ਆ ਵੀ ਜਿਹੜੀ ਇਹ ਲਖੀਰ ਖਿੱਚੀ ਗਈ ਹੈ ਗੋਲਡਨ ਟੈਂਪਲ ਤੇ ਅਟੈਕ ਦੇ ਬਾਅਦ। ਸੰਤਾਂ ਨੇ ਤਾਂ ਇੱਕ ਹੀ ਜਵਾਬ ਦਿੱਤਾ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ, ਜਿਨ੍ਹਾਂ ਨੇ ਸਿੱਖ ਕੌਮ ਦੇ ਵਿਹਾਰ ਦੇ ਉੱਤੇ ਮੋਰਚੇ ਦਾ, ਚਾਹੇ ਡਿਕਟੇਟਰ ਕੋਈ ਹੋਰ ਸੀਗਾ ਪਰ ਵਰਚੁਅਲੀ ਸੰਤ ਜਰਨੈਲ ਸਿੰਘ ਨੇ ਮੋਰਚਾ ਲੀਡ ਕੀਤਾ। ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਸੀਗੀ, ਇੱਕ ਟਾਈਮ ਦਿੱਤਾ ਸੀਗਾ ਵੀ ਜੇ ਤੁਸੀਂ ਗੋਲਡਨ ਟੈਂਪਲ ਤੇ ਅਟੈਕ ਕੀਤਾ ਤਾਂ ਖਾਲਸਾ ਦੀ ਨਿਊ ਰੱਖੀ ਜਾਊਗੀ, ਪਰ ਅਸੀਂ ਮੰਗਦੇ ਨਹੀਂ। ਉਹਨਾਂ ਦਾ ਮਤਲਬ ਵੀ ਸਾਨੂੰ ਧੱਕਾ ਜੋਰੀ ਇਹ ਕਰਨਾ ਬੰਦ ਕਰੋ। ਤੁਸੀਂ ਸਾਡੇ ਨਾਲ ਜੇ ਸ਼ਹਿਰੀ ਦੇ ਤੌਰ ਤੇ ਫਸਟ ਸਿਟੀਜ਼ਨ ਦੇ ਤੌਰ ਤੇ ਸਾਨੂੰ ਇੱਥੇ ਰੱਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਨਾਲ ਆ। ਪਰ ਉਹ ਹੁਣ ਸਾਰਿਆਂ ਨੂੰ ਪਤਾ ਵੀ ਉਹ ਨਹੀਂ ਮਨਜ਼ੂਰ ਸੀਗਾ। ਉਹਨਾਂ ਦੇ ਆਪਦੇ ਏਜੰਡੇ ਸੀ, ਉਹਨਾਂ ਦੇ ਆਪਦੇ ਏਜੰਡੇ ਸੀਗੇ। ਰਿਜ਼ਲਟ ਕੀ ਹੋਇਆ ਕਿ ਗੋਲਡਨ ਟੈਂਪਲ ਤੇ ਅਟੈਕ ਕਰਨ ਵਾਲਾ ਤਾਂ ਦੁਰਗਾ ਬਣ ਗਿਆ, ਦੁਰਗਾ ਬਣ ਗਈ ਹਿੰਦੂਆਂ ਦੇ, ਕਿਉਂਕਿ ਇੰਨੀਆਂ ਭਾਵਨਾਵਾਂ ਭੜਕਾਤੀਆਂ ਸੀਗੀਆਂ ਸਾਰੇ ਇੰਡੀਅਨ ਦੀਆਂ ਇੰਦਰਾ ਗਾਂਧੀ ਨੇ, ਜਾਂ ਜੋ ਵੀ ਉਹਨਾਂ ਦੀ ਪਲਾਨ ਸੀਗੀ। ਉਹਦੇ ਵਿੱਚ ਗੋਲਡਨ ਟੈਂਪਲ ਤੇ ਅਟੈਕ ਕਰਕੇ ਉਹਨਾਂ ਨੇ ਸ਼ੋਅ ਕਰਤਾ ਵੀ ਜੇ ਕੋਈ ਇੰਡੀਆ ਨੂੰ ਇਕੱਠਾ ਰੱਖ ਸਕਦਾ ਹੈ ਜਾਂ ਕੋਈ ਹਿੰਦੂਆਂ ਦੀ ਨੁਮਾਇੰਦਗੀ ਕਰ ਸਕਦਾ ਹੈ ਜਾਂ ਇੰਡੀਆ ਨੂੰ ਬਚਾ ਸਕਦਾ ਇੰਦਰਾ ਗਾਂਧੀ ਹੈ, ਉਹ ਤਾਂ ਦੁਰਗਾ ਬਣ ਗਈ। ਸਿੱਖਾਂ ਦਾ ਜਿਹਨਾਂ ਦਾ ਧੱਕਾ ਹੋਇਆ, ਮਜ਼ਲੂਮ ਹੋਏ, ਸਾਰਾ ਕੁਛ ਹੋਇਆ ਉਹਦੇ ਵਿੱਚ, ਕਿਉਂਕਿ ਜਰਨੈਲ ਸਿੰਘ ਹਿਸਟੋਰਿਕ ਰੋਲ ਅਦਾ ਕੀਤਾ, ਉਹਨਾਂ ਨੇ ਡਿਫੈਂਡ ਕੀਤਾ ਇੰਡੀਅਨ ਆਰਮੀ ਨੂੰ, ਜਿਹੜਾ ਕਿ ਸਿੱਖ ਦਾ ਫਰਜ਼ ਬਣਦਾ ਰੱਖਿਆ ਕਰਨੀ ਆਪਣੇ ਧਾਰਮਿਕ ਸਥਾਨਾਂ ਦੀ। ਉਹ 20ਵੀਂ ਸਦੀ ਦੇ ਮਹਾਨ ਸਿੱਖ। ਹੁਣ ਇਸ ਗੱਲ ਦੇ ਉੱਤੇ ਹੁਣ ਦੂਸਰੀਆਂ ਗੱਲਾਂ ਆ ਗਈਆਂ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਗਈ, ਆਹ ਹੋ ਗਿਆ, ਫਲਾਨਾ ਹੋ ਗਿਆ। ਵੀ ਇਹਨਾਂ ਨੇ ਜਿਹਨੇ ਇੱਕ ਤਾਂ ਮਜ਼ਲੂਮ ਆ,
ਸਿੱਖ ਵਿਕਟਮ ਬਣ ਗਏ ਜੀ, ਹਾਲਾਤ ਦੇ ਵਿਕਟਮ ਬਣ ਗਏ, ਸੋਚ ਦੇ ਵਿਕਟਮ ਬਣ ਗਏ, ਜਿਨ੍ਹਾਂ ਨੇ ਇਹਨਾਂ ਨੇ ਥਰੂ ਹੋਣਾ ਸੀ ਮਾਤਾ ਦੁਰਗਾ ਬਣਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਜੀ। ਰਿਜ਼ਲਟ ਕੀ ਹੋਇਆ? ਰਿਜ਼ਲਟ ਹੋਇਆ ਕਿ ਅੱਜ ਤੱਕ 30 ਸਾਲ ਹੋ ਗਏ ਨੇ, ਹਾਂਜੀ, ਉਦੋਂ ਪੋਜੀਸ਼ਨ ਮਾੜੀ ਹੋਈ ਹੈ, ਕੋਈ ਚੰਗੀ ਨਹੀਂ ਹੋਈ ਜੀ। ਸਿੱਖ ਨੇ ਜਿਹੜੇ ਉਹ ਇੱਕ ਗੋਲੀਆਂ ਨਾਲ ਨਹੀਂ ਮਰੇ, ਇੰਨਾ ਕੁਛ ਹੋ ਗਿਆ, ਇੰਨਾ ਕੁਛ ਹੋ ਗਿਆ ਸਾਰੇ ਸਾਹਮਣੇ 30 ਸਾਲ ਚ ਦੱਸਣ ਦੀ ਮੈਕਸੀਮਮ ਟਾਈਮ ਖਰਾਬ ਕਰਨ ਵਾਲੀ ਗੱਲ ਹੈਗੀ ਹੈ ਜੀ। ਵੀ ਹੁਣ ਉਹਨਾਂ ਨੂੰ ਦੂਜੇ ਸਿੱਧੇ ਢੰਗ ਦੇ ਨਾਲ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਜੀ। ਜਿੰਨੇ ਨਸ਼ੇ ਪੰਜਾਬ ਚ ਪੰਪ ਆਊਟ ਕੀਤੇ ਗਏ ਆ ਉਸ ਤੋਂ ਬਾਅਦ ਇੱਕ ਸਟੈਡੀ ਦੇ ਤਹਿਤ ਜਿਹਦੇ ਨਾਲ ਸਾਰੀਆਂ ਗੌਰਮੈਂਟਾਂ ਸਾਰੀਆਂ ਹੀ ਪਾਰਟੀਆਂ ਸੈਂਟਰ ਦੇ ਤੋਂ ਚਾਹੇ ਕੋਈ ਹੋਵੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਰੂਲਿੰਗ ਹੋਵੇ ਜੀ, ਉਹਨਾਂ ਨੇ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ ਹੈ। ਹੁਣ ਜੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਆ। ਇਹ ਕੰਟੀਨਿਊਟੀ ਹੈਗੀ ਹੈ ਸਿੱਖਾਂ ਦੇ ਖਿਲਾਫ, ਕਿਉਂਕਿ ਉਹ ਚਾਹੁੰਦੇ ਆ ਵੀ ਗੁਲਾਮ ਬਣ ਕੇ, ਹਾਂਜੀ, ਜੇ ਤਾਂ ਗੁਲਾਮ ਬਣ ਕੇ ਰਹਿੰਦੇ ਹੋ ਤੁਸੀਂ, ਉਹਨਾਂ ਦੀ ਟਰਮਸ ਦੇ ਉੱਤੇ ਰਹਿੰਦੇ ਹੋ ਤੁਸੀਂ, ਫਿਰ ਤਾਂ ਗੱਲ ਠੀਕ ਆ ਜੀ। ਜਿਵੇਂ ਕਿ ਜਿਹਨੇ ਉਹਨਾਂ ਟਰਮਸ ਦੇ ਉੱਤੇ ਰਾਜ ਕਰਨਾ ਹੈ ਤਾਂ ਬਾਖੂਬੀ ਕਰ ਰਹੇ ਨੇ। ਹਾਂਜੀ, ਅਕਾਲ ਤਖਤ ਵੀ ਉਹਨਾਂ ਕੋਲ, ਐਜੀਪੀਸੀ ਵੀ ਉਹਨਾਂ ਕੋਲ, ਕਾਂਗਰਸ ਬੰਦੇ ਵੀ ਉਹਨਾਂ ਚ ਜਾ ਰਹੇ ਹੈ। ਸਾਰਾ ਕੁਛ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ, ਧੱਕਾ ਜੋ ਕੁਛ ਹੈ ਹੁਣ ਆਲੇ ਨਾਲ ਬਾਦਲ ਸਾਹਿਬ ਨੇ। ਪਰ ਇਹ ਜਿਹੜੀਆਂ ਡਾਕਟਰ ਲਾਈਨ ਨੇ ਇੱਕ ਟਰਮ ਇੱਕ ਏਜੰਡਾ ਦਿੱਤਾ ਹੋਇਆ ਹੈ, ਜਿਹਦੇ ਮੁਤਾਬਕ ਨਾ ਚੱਲਣ ਤਾਂ ਇੱਥੇ ਚੱਲ ਨਹੀਂ ਕੁਛ ਹੈਗਾ ਜੀ। ਜਿਹੜਾ ਸਿੱਖ ਸਿੱਖਾਂ ਦੇ ਅਸੂਲ ਤੇ ਚੱਲੂਗਾ, ਸਿੱਖਾਂ ਦੀਆਂ ਜਿਹੜੀਆਂ ਟੇਨੈਂਟਸ ਨੇ ਜੋ ਪ੍ਰਿੰਸੀਪਲ ਨੇ ਉਹਨਾਂ ਨੂੰ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕਰੂਗਾ, ਲਾਗੂ ਕਰਨ ਦੀ ਕੋਸ਼ਿਸ਼ ਕਰੂਗਾ, ਉਹਦਾ ਹਾਲ ਮਤਲਬ ਹਿਸਟਰੀ ਪੁਰਾਣੀ ਵੀ ਅੱਗੇ ਵੀ ਇਹ ਕੁਛ ਹੋਊਗਾ। ਹੱਕ ਸੱਚ ਦੀ ਲੜਾਈ ਦੇ ਲਈ ਲੜਨ ਖਾਤਰ ਜਿਹੜੀ ਹੈ ਲੜਾਈ ਲੜਨੀ ਪੈਂਦੀ ਹੈ। ਸਿੱਖਾਂ ਨੇ ਲੜਾਈ ਲੜੀ ਆ ਅਨਫੋਰਚੂਨੇਟਲੀ, ਜਿਨ੍ਹਾਂ ਨੇ ਇੰਨਾ ਕੁ ਖਰਾਬਾ ਕੀਤਾ ਉਹਨਾਂ ਦੇ ਘਰ ਵੀ ਅੱਗ ਲੱਗੀ ਹੋਈ ਹੈ ਜੀ। ਸਕੈਮ ਤੇ ਸਕੈਮ, ਪਤਾ ਨਹੀਂ ਕੀ ਆ ਰਿਹਾ ਸੈਂਟਰ ਦੇ ਉੱਤੇ, ਕੋਈ ਪਤਾ ਨਹੀਂ ਕੀ ਸਰਕਾਰ ਕਿਹੜੀ ਆਉਣੀ ਹੈ, ਕੀ ਸੁਧਾਰ ਕਰੂਗਾ, ਉਹਨਾਂ ਨੂੰ ਵੀ ਪਤਾ ਨਹੀਂ ਹੈ। ਆਪਦੇ ਜੋਰ ਨਾਲ ਕਿਸੇ ਬੰਦਾ ਰਸ਼ੀਆ ਕਾਰਨ ਕੋਈ ਹੋਰ ਡਿਫਰੈਂਟ ਹੋ ਸਕਦਾ, ਕੋਲੈਪਸ ਹੋ ਗਿਆ ਥੋੜੇ ਟਾਈਮ ਚ। ਹਾਂਜੀ, ਪਰ ਮੈਨੂੰ ਦੁੱਖ ਇਹ ਹੁੰਦਾ ਵੀ ਸਾਡੇ 84 ਤੋਂ ਬਾਅਦ ਜਿਹੜੀ ਸਿੱਖ ਕੌਮ ਇਹਦੇ ਚ ਕੰਸੋਲੀਡੇਸ਼ਨ ਹੈ, ਕੰਸੋਲੀਡੇਸ਼ਨ ਜਿਹੜੇ ਵਿਕਟਮ ਸਮਝਦੇ ਆ, ਜਿਨ੍ਹਾਂ ਨੇ ਇਹ ਆਈਡੈਂਟੀਫਾਈ ਆਪਣਾ ਐਨੀਮੀ ਹੈ ਜਿਹੜਾ, ਜਿਨ੍ਹਾਂ ਨੇ ਸਿੱਖਾਂ ਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੰਸਟੀਟਿਊਸ਼ਨ ਬਰਬਾਦ ਕੀਤੇ ਹੈ, ਉਹ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਕਿਵੇਂ ਫਾਈਟ ਕਰਨੀ ਹੈ ਉਸ ਪਾਸੇ ਨੂੰ ਕੋਈ ਬਹੁਤੇ ਕੋਈ ਸੁਖਾਵੇਂ ਕਦਮ ਨਹੀਂ ਚੁੱਕਦੇ ਜੀ। ਤੇ ਗਿੱਲ ਸਾਹਿਬ, ਜਿਹਦਾ ਸਰਕਾਰੀ ਪੱਖ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨੀ ਜ਼ਰੂਰੀ ਸੀ ਅਤੇ ਇਹ ਕਾਨੂੰਨ ਵਿਵਸਥਾ ਦਾ ਮਾਮਲਾ ਸੀ, ਇਸ ਆਰਗੂਮੈਂਟ ਵਿੱਚ ਕਿੰਨਾ ਕੁ ਦਮ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਉਹ ਤਾਂ ਬਹਾਨੇ ਬਣਾਉਣੇ ਆ, ਇਹ ਗੱਲਾਂ ਹੁਣ ਦੀ ਲੋੜ ਨਹੀਂ ਹੈ, ਹੁਣ ਤਾਂ ਸਿਰਫ ਗੱਲ ਕਰਨ ਦੀ ਲੋੜ ਆ। ਪਵਿੱਤਰਤਾ ਜਿਹਨੇ ਬਹਾਲ ਕਰਨੀ ਸੀ ਉਹ ਤਾਂ ਦੁਰਗਾ ਬਣ ਗਈ ਹੈ, ਉਹ ਤਾਂ ਪੂਜਣਗੇ ਉਹਨੂੰ ਜੀ। ਸਿੱਖ ਪਿੰਡ ਵਾਲੇ ਨੂੰ ਪੂਜਦੇ ਆ, ਪਿੰਡ ਵਾਲੇ ਦੀ ਫੋਟੋ ਪੂਜਦੇ ਆ, ਉਹ ਜੇ ਕੋਈ ਫੋਟੋ ਕਿਤੇ ਲੱਗ ਜਾਂਦੀ ਹੈ, ਫੋਟੋ ਤੋਂ ਵੀ ਕਹਿੰਦੇ ਫੋਟੋ ਨਹੀਂ ਲੱਗਣੀ ਚਾਹੀਦੀ। ਫੋਟੋ ਦਾ ਕੋਈ ਗੱਲ ਨਹੀਂ ਹੈ, ਉਹ ਫੋਟੋ ਦੇ ਪਿੱਛੇ ਇੱਕ ਆਈਡੀਓਲੋਜੀ ਆ, ਉਹਦੇ ਪਿੱਛੇ ਇੱਕ ਸੋਚ ਹੈ, ਉਹਦੇ ਪਿੱਛੇ ਇੱਕ ਸਿੱਖੀ ਹੈ ਜਿਹੜੀ ਹੱਕ ਸੱਚ ਦੀ ਲੜਾਈ ਲਈ ਲੜਦੀ ਹੈ। ਜ਼ਰੂਰੀ ਨਹੀਂ ਹੈ ਹੱਕ ਸੱਚ ਦੀ ਲੜਾਈ ਸਿੱਖਾਂ ਲਈ ਲੜਦੇ ਆ, ਅੱਗੇ ਹਿੰਦੂ ਖਾਤਰ ਲੜੇ ਆ। ਜਿੰਨੀਆਂ ਸ਼ਹਾਦਤਾਂ ਜਿੰਨੀ ਸਟਰਗਲ ਹੋਈ ਹੈ 18ਵੀਂ ਸਦੀ ਤੇ ਹੁਣ ਤੱਕ, ਇਹ ਜ਼ਰੂਰੀ ਨਹੀਂ ਹੈ ਸਿੱਖਾਂ ਨੇ ਆਪਦੀ ਲੜਾਈ ਆਪਦੇ ਖਾਤਰ ਲੜੀ ਹੋਵੇ। ਹਿਊਮਨ ਰਾਈਟਸ ਦੂਜਿਆਂ ਲਈ ਲੜੇ ਨੇ। ਗੁਰੂ ਨੇ ਸ਼ਹਾਦਤਾਂ ਧਰਮ ਦਿੱਤੀਆਂ ਨੇ, 9ਵੀਂ ਪਾਤਸ਼ਾਹੀ ਦੀ ਸ਼ਹਾਦਤ ਇਹਨਾਂ ਲਈ ਦਿੱਤੀ ਗਈ ਆ। ਕੋਈ ਇਹ ਨਹੀਂ ਹੈ ਵੀ ਹੱਕ ਸੱਚ ਦੀ ਲੜਾਈ ਲੜਨ ਲਈ ਸਿੱਖ ਪਰੰਪਰਾ ਹੈਗੀ ਆ, ਉਹਦੇ ਮੁਤਾਬਕ ਇਹ ਕੰਮ ਕਰ ਰਿਹਾ। ਇਹ ਅੱਜ ਕੱਲ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਗਿਆ। ਜਿਹੜਾ ਬੰਦਾ ਟੋਲਰੇਟ ਨਹੀਂ ਕਰਦਾ, ਜਿਹੜਾ ਪਾਵਰ ਚ ਹੈ, ਐਕਚੁਅਲੀ ਉਹ ਤਾਂ ਕਹੂਗਾ ਵੀ ਸਾਡੇ ਧੱਕਾਜੂਰੀ ਕਰਦੇ, ਜਿਹੜੇ ਇਹਨੂੰ ਰੋਕਦਾ ਉਹਦੇ ਖਿਲਾਫ ਹੀ ਕੁਛ ਹੁੰਦਾ। ਕੁਐਸਚਨ ਇਹ ਆ ਵੀ ਜਿਹੜਾ ਕੁਛ ਹੋ ਰਿਹਾ ਹੈ, ਅਸੀਂ ਜਿਹੜੀ ਸੈਲੀਬ੍ਰੇਟ ਕਰਦੇ ਹਾਂ, ਯਾਦ ਕਹਿੰਦੇ ਅਸੀਂ 84 ਰੱਖਣਾ, ਭੁੱਲਣਾ ਨਹੀਂ ਹੈ, ਉਹ ਇਹ ਵੀ ਇਨਕਲੂਡ ਕਰਦਾ ਵੀ ਗਾਹਾਂ ਕੀ ਕਰਨਾ ਜੋ ਸਾਡੇ ਨਾਲ ਹੋਇਆ, ਕੌਮ ਦੀ ਕੰਸੋਲੀਡੇਸ਼ਨ ਆਫ ਪਾਵਰ ਕਰਕੇ ਇਹਦਾ ਸਮਾਧਾਨ ਕੀ ਆ। ਬਿਲਕੁਲ, ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਆ, ਨਸ਼ਿਆਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਕੋਈ ਲੀਡਰ ਹੈ ਜਿਹੜਾ ਵਰਤਦਾ ਨੇ, ਚਾਹੇ ਧਾਰਮਿਕ ਲੀਡਰ, ਚਾਹੇ ਪੋਲੀਟੀਕਲ ਲੀਡਰ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਕੋਈ ਪਾਰਟੀ ਆ, ਉਹ ਡਰਾਮਾ ਤਾਂ ਕਰਦੇ ਆ, ਬਿਆਨ ਵੀ ਦਿੰਦੇ ਆ, ਪਰ ਬੰਦ ਕਿਉਂ ਨਹੀਂ ਹੁੰਦਾ? ਜੇ ਸੈਂਟਰ 'ਚ ਵੀ ਰਾਹੁਲ ਗਾਂਧੀ ਵੀ ਆ ਕੇ ਇੱਥੇ ਕਹਿ ਗਿਆ ਜੀ ਉਹ ਸੈਂਟਰ ਦੀ ਪਾਵਰ ਇਹਨਾਂ ਕੋਲ ਹੈ,
ਇੱਥੇ ਬਾਦ ਹੋਈ ਹੈ, ਸਾਰੇ ਕਹੀ ਜਾਂਦੇ ਨਸ਼ੇ ਬੰਦ ਹੋਣੇ ਚਾਹੀਦੇ ਆ, ਬੜੇ ਬੜੇ ਬੈਨਰ ਲਾਏ ਹੋਏ ਆ, ਉਹ ਬੰਦ ਕਿਉਂ ਨਹੀਂ ਹੁੰਦੇ? ਕਿਉਂਕਿ ਸ਼ਸ਼ੀਕਾਂਤ ਨੇ ਇੱਕ ਜਿਹੜਾ ਰਿਜ਼ਾਈਨ ਦਿੱਤਾ ਆਪਣਾ ਡੀਜੀਪੀ ਨੇ, ਉਹਨੇ ਬੰਦੇ ਦੇ ਨਾਂ ਵੀ ਦੱਸ ਦਿੱਤੇ। ਹਾਂਜੀ, ਉਹਦੀ ਕੋਈ ਗੱਲ ਨਹੀਂ ਕਰਦਾ ਹੈ। ਮਤਲਬ ਪੰਜਾਬ ਨੂੰ, ਸਿੱਖੀ ਨੂੰ, ਸਿੱਖ ਨੌਜਵਾਨਾਂ ਨੂੰ, ਜਨਰਲ ਪੰਜਾਬੀ ਯੂਥ ਨੂੰ ਖਤਮ ਕੀਤਾ ਜਾ ਰਿਹਾ, ਤਾਂ ਕਿ ਜਿਹੜੀ ਰਜਿਸਟੈਂਸ ਹੈਗੀ ਹੈ ਤਸ਼ੱਦਦ ਦੇ ਖਿਲਾਫ, ਇਨਜਸਟਿਸ ਦੇ ਖਿਲਾਫ, ਜਿਹੜੀ ਰਜਿਸਟੈਂਸ ਹੈ ਖਤਮ ਹੋ ਜਾਵੇ, ਨਸ਼ਾ ਚ ਪਾ ਦੋ। ਇਸ ਪਾਸੇ ਨੂੰ ਮੈਂ ਨਹੀਂ ਸਮਝਦਾ ਵੀ ਕੋਈ ਸਿੱਖ ਗਰੁੱਪ ਨੇ ਜਿੰਨੇ ਵੀ ਬਾਹਰ ਵੀ ਇੱਥੇ ਵੀ ਕੋਈ ਇਸ ਲਾਈਨਾਂ ਤੇ ਸੋਚਦਾ। ਜਿਸ ਤਰ੍ਹਾਂ ਤੁਸੀਂ ਸਾਹਿਬ ਕਹਿ ਰਹੇ ਹੋ ਕਿ ਇਹਨਾਂ ਨੂੰ ਨਸ਼ਿਆਂ ਨਾਲ ਖਤਮ ਕੀਤਾ। ਮੇਰੀ ਇੱਕ ਮਿੰਟ, ਸੈਲੀਬ੍ਰੇਸ਼ਨ ਦਾ ਯਾਦ ਰੱਖਣਾ ਇਹ ਹੈਗਾ ਵੀ ਜਿਹੜੀ ਸਾਡੇ ਨਾਲ ਕੁਛ ਹੋਇਆ, ਇਹਦਾ ਸਮਾਧਾਨ, ਇਹਦਾ ਇਲਾਜ ਕੀ ਆ। ਹੁਣ ਤਾਂ ਪੋਜੀਸ਼ਨ 84 ਨੂੰ ਵੀ ਮਾੜੀ ਹੋ ਗਈ, ਹੁਣ ਤਾਂ ਨਸ਼ੇ ਨਾਲ ਮਾਰਨੇ ਸ਼ੁਰੂ ਕਰ ਦਿੱਤੇ। ਔਰ ਸਾਡੇ ਬੰਦੇ ਮਾਰਦੇ ਆ, ਵੋਟ ਰਾਜਨੀਤੀ ਆ। ਐਜੀਪੀਸੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਕਦੇ ਸੋਚਿਆ ਵੀ ਨਸ਼ੇ ਵਰਤੇ ਜਾਣਗੇ? ਲੋਕ ਇਕੱਠੇ ਹੋਣ, ਸਾਰੇ ਇਕੱਠੇ ਹੋ ਕੇ, ਜਿਸ ਤਰ੍ਹਾਂ ਨਸ਼ੇ ਇਹ ਸੋਚਦੇ ਨਾ ਵੀ ਨਸ਼ੇ ਦੇ ਕੇ ਅਸੀਂ ਵੋਟ ਲੈਣੀ ਹੈ, ਇੰਨੀ ਮਤਲਬ ਪਾਵਰ ਬਣਨੀ ਚਾਹੀਦੀ ਹੈ। ਸਿੱਖ ਘੱਟੋ ਘੱਟ ਇਸ ਗੱਲ ਦਾ ਖਿਆਲ ਰੱਖਣ ਵੀ ਜਿਹੜਾ ਵੋਟ ਆਵੇ, ਨਸ਼ੇ ਬੰਦ ਕਰਾਵੇ, ਉਹਨੂੰ ਵੋਟ ਮਿਲੇ, ਦੂਜਿਆਂ ਨੂੰ ਵੋਟ ਨਾ ਮਿਲੇ। ਮਤਲਬ ਕਹਿਣ ਦਾ ਮਤਲਬ ਆ, ਜਿੰਨੀ ਦੇਰ ਅਸੀਂ ਇਕੱਠੇ ਹੋ ਕੇ ਜੋ ਸਾਡੇ ਨਾਲ ਸੈਕਸਸ ਹੋਈਆਂ ਨੇ, ਉਹਦੇ ਲਈ ਅਸੀਂ ਕੁਛ ਨਹੀਂ ਕਰਦੇ। ਮੈਂ ਸਮਝਦਾ ਕੱਲੀ ਯਾਦ ਰੱਖਣਾ ਤੇ ਫਲਾਨਾ ਰੱਖਣਾ, ਇਹਦਾ ਕੋਈ ਮਹਿਨਾ ਨਹੀਂ ਹੈ। ਜਿਹੜੀ ਸਿੱਖੀ ਹੈ, ਜੇ ਉਹਨੂੰ ਇੰਪਲੀਮੈਂਟ ਕਰਨਾ ਹੈ, ਉਹ ਇਨਕਲੂਡ ਕਰਦੇ ਪ੍ਰੈਜ਼ੈਂਟ ਹਾਲਾਤ ਦੇ ਵਿੱਚ ਜੋ ਇੱਕ ਕੈਲਕੂਲੇਟਡ ਵੇ ਦੇ ਨਾਲ ਪੰਜਾਬ ਦੇ ਅੰਦਰ ਯੂਥ ਹੀ ਖਤਮ ਕੀਤਾ ਜਾ ਰਿਹਾ ਹੈ, ਸਿੱਖੀ ਖਤਮ ਕੀਤੀ ਜਾ ਰਹੀ ਹੈ, ਇਹਦਾ ਧਿਆਨ ਦੇਣ ਦੀ ਵੀ ਲੋੜ। ਬਿਲਕੁਲ। ਤੇ ਜਿਸ ਤਰ੍ਹਾਂ ਗਿੱਲ ਸਾਹਿਬ ਤੁਸੀਂ ਗੱਲ ਕੀਤੀ ਕਿ ਨਸ਼ਿਆਂ ਨਾਲ ਨਵੀਂ ਪੀੜ੍ਹੀ ਖਤਮ ਕੀਤੀ ਜਾ ਰਹੀ ਹੈ, ਤੇ ਪਹਿਲਾਂ ਨਸਲਕੁਸ਼ੀ ਨਾਲ ਸਾਡੀ ਪਹਿਲਾਂ ਹੀ ਪੀੜ੍ਹੀ ਖਰਾਬ ਕੀਤੀ ਗਈ ਸੀਗੀ, ਤੇ ਇਹਨਾਂ ਦੇ ਭਾਰਤ ਦੀ ਸਟੇਟ ਤੇ ਵਿਸ਼ਵਾਸ ਤਾਂ ਅਸੀਂ ਕਰ ਨਹੀਂ ਸਕਦੇ, ਪਰ ਸਾਡੇ ਕੋਲ ਹੁਣ ਸਿੱਖਾਂ ਕੋਲ ਹੋਰ ਕਿਹੜੀ ਚੁਆਇਸ ਹੈ? ਇਸ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਮੈਂ ਤਾਂ ਇੱਕ ਗੱਲ ਦੱਸੀ, ਮੈਂ ਤਾਂ ਦੱਸਿਆ ਵੀ ਅਕਾਲ ਤਖ਼ਤ ਸਾਹਿਬ ਤਾਂ ਸਾਡਾ ਸਿੰਬਲ ਹੈ ਨਾ, ਕੰਸੋਲੀਡੇਸ਼ਨ ਪਾਵਰ ਦਾ ਬਹੁਤ ਬੜਾ ਸੈਂਟਰ ਹੈ। ਤੁਸੀਂ ਪੋਲੀਟੀਕਲ ਪਾਰਟੀ ਨੂੰ ਛੱਡ ਦਿਓ, ਕਿਸੇ ਗਰੁੱਪ ਨੂੰ ਵੀ ਛੱਡ ਦਿਓ, ਅਕਾਲ ਤਖ਼ਤ ਨੂੰ ਮੇਨ ਮੰਨ ਕੇ ਜਿਹਦੇ ਤੇ ਅਟੈਕ ਕੀਤਾ, ਉਹ ਬਿਲਡਿੰਗ ਨਹੀਂ ਹੈ, ਇੱਕ ਸੋਚ ਆ। ਉਹ ਜਸਟਿਸ ਇੱਕ ਸਿੰਬਲ ਆ ਇਨਸਾਫ ਦਾ। ਉੱਥੇ ਹਰ ਇੱਕ ਬੰਦਾ ਆਉਂਦਾ ਇਨਸਾਫ ਲੈਣ। ਜਿਵੇਂ ਕਿ ਕਸ਼ਮੀਰ ਦੇ ਪੰਡਤ ਵੀ ਉੱਥੇ ਆਉਂਦੇ ਆ ਸਿੱਖਾਂ ਕੋਲ। ਇਹ ਇਨਸਾਫ ਦਾ ਇੱਕ ਮੰਦਿਰ ਹੈ, ਉਹਨੂੰ ਚਲੋ ਢਾਹ ਢੇਰੀ ਹੋ ਗਿਆ। ਉਹ ਇੱਕ ਸਾਡੇ ਲਈ, ਸਿੱਖਾਂ ਲਈ ਤਾਂ ਬਿਹਤਰ, ਸਾਡੇ ਸਿੱਖਾਂ ਲਈ ਤਾਂ ਉਹ ਇੱਕ ਪਾਵਰ ਦਾ ਸੈਂਟਰ ਹੈ ਨਾ। ਅਕਾਲ ਤਖ਼ਤ ਨੂੰ ਮੰਨ ਕੇ ਇਕੱਠੇ ਹੋ ਕੇ ਸਾਰੇ ਪੰਜਾਬ ਵੱਲ ਧਿਆਨ ਦਿਓ। ਜਿੰਨੀਆਂ ਬਾਹਰ ਸੰਸਥਾਵਾਂ ਬੈਠੀਆਂ ਨੇ, ਜਿੰਨੀਆਂ ਇੱਥੇ ਹੈਗੀਆਂ ਨੇ, ਤਾਂ ਤਹੀਆ ਬਣਾ ਲੈਣ। ਗੌਰਮੈਂਟ ਆ, ਨੋ ਗੌਰਮੈਂਟ ਦਾ ਸਹਿਯੋਗ ਮਿਲੇ ਨਾ ਮਿਲੇ ਤਾਂ ਇਹ ਤਾਂ ਸਾਂਭਣ ਦੀ ਲੋੜ ਹੈ ਕਿ ਨਹੀਂ ਇਹਨਾਂ ਨੂੰ? ਤੇ ਵੀਰ ਜੀ, ਸਾਡਾ ਬਹੁਤ ਬੜੀ ਮੈਂ ਜਿਹੜੀ ਗੱਲ ਕਹਿ ਰਿਹਾ, ਔਰ ਇਹ ਬਿਲਕੁਲ ਜੇ ਇਧਰ ਧਿਆਨ ਨਾ ਦਿੱਤਾ ਗਿਆ, ਜਿੱਥੇ ਕਿਤੇ ਵੀ ਪੰਜਾਬੀ ਬੈਠਾ, ਜਿੱਥੇ ਕਿਤੇ ਵੀ ਜਿਹੜੇ ਇਨਸਾਨੀਅਤ, ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਜੇ ਅੱਗੇ ਹੋ ਗਈਆਂ, ਲੜਾਈ ਜਾਰੀ ਰੱਖੋ, ਲੜਾਈ ਬੰਦ ਕਰਨ ਦੀ ਲੋੜ ਨਹੀਂ। ਪਰ ਯੂਥ ਨੂੰ ਤਾਂ ਸਾਂਭ ਲਓ। ਜੇ ਪੰਜਾਬ ਖਤਮ ਹੋ ਗਿਆ, ਪੰਜਾਬ ਦੀ ਜਵਾਨੀ ਖਤਮ ਹੋ ਗਈ, ਈਵਨ ਇੰਡੀਆ ਵੀ ਨਹੀਂ ਹੈ। ਇਹ ਜੇ ਆਪਾਂ ਕਹੀਏ ਨਾ ਪੰਜਾਬ ਨੂੰ ਖਤਮ ਕਰਕੇ, ਨਸ਼ਿਆਂ ਕਰਕੇ, ਤਾਂ ਕੋਈ ਬਿਲਕੁਲ ਸਾਰਾ ਕੁਝ ਸਹੀ ਹੋ ਜਾਊਗਾ, ਇਹ ਭੁਲੇਖੇ ਨੇ ਬੜੇ ਬੜੇ ਬੰਦਿਆਂ ਨੂੰ। ਇਸ ਕਰਕੇ ਮੈਂ ਸਮਝਦਾ ਵੀ ਜਿਹੜਾ ਅੱਗੇ ਜੋ ਕੁਝ ਹੋਇਆ ਉਹ ਯਾਦ ਰੱਖੋ, ਸੈਲੀਬ੍ਰੇਟ ਕਰੋ, ਕਸਮ ਖਾਓ ਵੀ ਜਿਹੜਾ ਹੁਣ ਕੁਝ ਹੋ ਰਿਹਾ ਇਹਨੂੰ। ਜੀ, ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ, ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਕਤ ਨਾਲ ਅਸੀਂ ਤੁਹਾਨੂੰ ਫਿਰ ਸਿੱਖ ਸੰਗਤਾਂ ਦੇ ਰੂਬਰੂ ਕਰਾਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਕੱਢਿਆ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਜ਼, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਕੀਪ ਵਾਚਿੰਗ ਨਿਊਜ਼ TV 84।